अस्सलाम वालेकुम, सत श्री अकाल। मैं तुहाडा वीर भुपिंदर सिंह लवली। और जिस तरह आप सब जानते हो कि पंजाब के इतिहास बारे, पंजाब की वो गलबात जो सानू किसी किताब और किसी इतिहास राही साढ़े तक नहीं पहुँचाई जाती, वो गलबात तुहाडे अगे रखी दी है। पंजाब के सैकड़ों सालों का इतिहास दे विच हज़ारां ही हुक्मरान और बादशाह आए और हर दौर दे विच वख-वख पड़ाव दे विच पंजाब नूं लुटिया भी गया, लेकिन कभी भी पंजाब नूं तकसीम नहीं किया गया। कभी भी पंजाबियों के विचकार आपस दे विच नफरत तफरका नहीं पैदा किया गया। बेशक पंजाब ते सैकड़ा ही हमले किए गए, लेकिन किसी भी हमलावर ने पंजाब नूं तकसीम नहीं किया गया। 1947 दे विच पंजाब नूं ना सिर्फ तकसीम किया गया, बल्कि पंजाबियों की आपस दे विच हिजरत कारण लखां लोगों का कतलेआम भी किया गया। और इसे ही कतलेआम की वजह तो दोवां पंजाबां दे विचकार बैठे लोग आपस दे विच राबता नहीं कायम कर सके। इसे ही राबते वास्ते, इसे ही प्यार मुहब्बत दीयां दास्ताना और आपस दे विच मेल लई इहो जिहियां कहानियां तुहाडे रूबरू करी दियां ने। एक इहो जी कहानी नूं लै के अज असीं पहुंचे हाँ लैलपुर दे 6 चक पंजवड़ दे विच। आओ बुजुर्गां नाल गलबात करते हाँ और एहसांज तुहाडे तक पहुँचाते हैं। अस्सलाम वालेकुम बुजुर्गो। बाबा जी की नाम जी अपना? अमदाद अली। अमदाद अली। ते तुहाडे वालिद साहब दा की नाम जी? फजलदीन। फजलदीन। ते अपनी बरादरी केड़ी जे? छीने। छीने जी। ते तुसी इत्थे लैंदे पंजाब तो या चढ़दे पंजाब तो आए हो? चढ़दे पंजाब तो। चढ़दे पंजाब तो आए हो। उत्थे केड़ा पिंड सी अपना? राणे वाली। राणे वाली। ए केड़े ओदे च पैंदा है? तहसील केड़ी है? वो अजनाला। अजनाला च पैंदा। हां जी। ठीक हो गया। ਅੰਮ੍ਰਿਤਸਰੋਂ 6 ਮੀਲ ਸਾਂ अच्छा। ਅਸੀਂ। ਤੇ ਹੁਣ ਤੇ ਉਹ ਅੰਮ੍ਰਿਤਸਰ ਸ਼ਹਿਰ ਹੀ ਹੋ ਗਿਆ ਹੋਣਾ ਫਿਰ ਤੇ। ਵੇਖੋ ਸਾਡੇ ਇੱਥੇ ਕਿੰਨੀ ਤਰੱਕੀ ਹੋਈ ਹੈ। ਆਹੋ। ਅੱਛਾ ਤੇ ਸਾਡੇ ਨਾਲ ਲੱਗਦੇ ਰਾਜਸਥਾਨ ਸੀ। ਰਾਜਸਥਾਨ ਸੀ। ਹਾਂ ਠੀਕ ਠੀਕ। ਤੇ ਉੱਥੇ ਜਿਸ ਪਿੰਡ 'ਚ ਤੁਸੀਂ ਰਹਿੰਦੇ ਸੀ, ਹਾਂਜੀ, ਉੱਥੇ ਸਰਦਾਰ ਹੈਗੇ ਸੀਗੇ? ਨਹੀਂ ਕੋਈ ਨਹੀਂ, ਸਾਡੇ ਮੇਰੇ ਇੱਕੋ ਬਰਾਦਰੀ। ਅੱਛਾ, ਇੱਕੋ ਸਾਰੇ ਛੀਨੇ ਬੈਠੇ ਸੀ? ਹਾਂ ਸਾਰੇ ਸੀ। ਅੱਛਾ। ਹੋਰ ਕੋਈ ਨਹੀਂ। ਤੇ ਤੁਹਾਡੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਲਾਗੇ ਸਾਡੇ ਅਗਲੀ ਵਾਲਾ ਸੀ ਬੜਾ, ਤੁਹਾਡੀ ਬਰਾਦਰੀ ਦਾ। ਅੱਛਾ। ਬੜਾ ਵੱਡਾ ਪਿੰਡ ਸੀ। ਅੱਛਾ। ਮੱਧੂ ਨੰਗਲ। ਬੱਦੂ ਨੰਗਲ। ਹਾਂ। ਅੱਛਾ। ਇਸ ਤਰ੍ਹਾਂ ਕਰਕੇ ਸੈਂਸਰੇ ਬੜੇ ਬੜੇ ਤਗੜੇ 3 ਪਿੰਡ ਸੈਂਸਰੇ। ਅੱਛਾ। ਸਾਡੇ ਲੱਗਦੇ 1.5 ਕਿਲੋਮੀਟਰ ਵੀ ਨਹਿਰ ਆਉਂਦੀ ਸਾਡੇ ਪਿੰਡ ਦੇ ਕੋਲੋਂ। ਅੱਛਾ। ਉਹ ਸੈਂਸਰੇ ਜਿਹੜੇ ਸੀ ਨਾ, ਉਹਨਾਂ ਦੀ ਪਾਰ ਸੀ ਜ਼ਮੀਨ। ਅੱਛਾ। ਤੇ 2 ਖੂਹ ਉਹਨਾਂ ਦੇ ਸਾਡੇ ਅੱਡ ਸੀ। ਅੱਛਾ। ਪੁਲ ਦੋਵੇਂ ਹਟਵੇਂ ਸੀ। ਅੱਛਾ। ਉਹਨਾਂ ਨੂੰ ਹਟਵੇਂ ਪੈਂਦੇ ਸੀ। ਅੱਛਾ। ਉਹ ਫਿਰ ਨਾ ਸਾਨੂੰ ਦੇ ਜਾਂਦੇ, ਕਦੀ ਕਿਸੇ ਨੂੰ ਦੇ ਗਿਆ, ਕਦੀ ਕਿਸੇ ਨੂੰ ਦੇ ਗਿਆ। ਅੱਛਾ। ਜ਼ਮੀਨ ਜਿਹੜੀ ਉਹ ਕਿਸੇ ਤੇ ਦੇ ਜਾਂਦੇ। ਅੱਛਾ। ਉਹ ਨਹੀਂ ਸੀ ਆਣ ਕੇ ਵਾਹ ਸਕਦੇ, ਨਹਿਰ ਵੱਡੀ। ਸਹੀ। ਕਿੱਬੇ ਕੀ ਨਹਿਰ ਵਾਗਦੇ, ਸਾਡੇ ਨਾਲ ਹੀ ਬੰਗਲਾ ਸੀ ਸਾਡਾ। ਅੱਛਾ। ਤੇ ਪੁਲ ਸੀ। ਅੱਛਾ। 9 ਚੱਕੀਆਂ ਚੱਲਦੀਆਂ ਪਾਣੀ ਤੇ। ਅੱਛਾ। ਹਾਂ। ਤੁਹਾਡੀ ਉਸ ਵੇਲੇ ਉਮਰ ਕਿੰਨੀ ਕੁ ਹੈਗੀ ਸੀ? 12 ਸਾਲ। 12 ਸਾਲ ਦੀ, ਯਾਨੀ ਕਿ ਇਸ ਵੇਲੇ 80-85 ਸਾਲ ਹਾਂ। ਤੁਹਾਡੀ ਉਮਰ ਹੈਗੀ। ਤੇ ਜਿਹੜੇ ਤੁਹਾਡੇ ਲਾਗੇ ਲਾਗੇ ਪਿੰਡਾਂ 'ਚ ਸਰਦਾਰ ਤੇ ਹਿੰਦੂ ਵੀ ਰਹਿੰਦੇ ਸੀ, ਉਹਨਾਂ ਨਾਲ ਆਪਣਾ ਵਸੇਬ ਕਿੱਦਾਂ ਦਾ ਸੀ? ਰਹਿਣ ਸਹਿਣ ਈਦਾਂ ਤੇ ਵਿਸਾਖੀ ਤੇ ਸ਼ਬਰਾਤਾਂ ਤੇ ਕਦੇ ਖੁਸ਼ੀ ਤੇ ਆਉਣ ਜਾਣ ਹੈ ਸੀ? ਪੁੱਛੇ ਨਾ। ਹੂੰ। ਆ ਹੁਣ ਜਿਹੜਾ ਸਾਡੇ ਮਾਹੌਲ ਆ ਨਾ ਮੁਸਲਮਾਨਾਂ ਦਾ, ਹਾਂਜੀ, ਇਹਦੇ ਨਾਲ ਬਹੁਤ ਮੁਹੱਬਤ ਸੀ ਉਦੋਂ। ਹਾਂ। ਅੱਛਾ। ਹਾਂ, ਬੜਾ ਇੱਕ ਦੂਜੇ ਦਾ ਪਿਆਰ, ਆਉਣਾ ਜਾਣਾ, ਹੂੰ। ਮਿਲਣਾ ਗਿਲਣਾ। ਅੱਛਾ। ਹੁਣ ਨਾ ਅਖਲਾਕ ਬਹੁਤਾ ਸੀ। ਅੱਛਾ। ਉਸ ਵੇਲੇ ਕਿਸੇ ਸਰਦਾਰ ਨੂੰ ਆਲੇ ਦੁਆਲੇ ਦੇ ਪਿੰਡਾਂ ਜਿਹੜੇ ਰਹਿੰਦੇ ਸੀਗੇ, ਕਿਸੇ ਸਰਦਾਰ ਨੂੰ ਉਹ ਜਾਣਦੇ? ਹੁਣ ਅਸਲ ਪੁੱਛੇ ਨਾ ਹੂੰ। ਤੇ ਉਹ ਬੰਦੇ ਹੁਣ ਕੋਈ ਵੀ ਨਹੀਂ ਹੁਣ। ਚਲੋ ਨਾਮ ਤੇ ਚੇਤੇ ਨੇ ਨਾ? ਨੇ ਨਾਵਾਂ ਦਾ ਵੀ ਨਹੀਂ ਸੀ ਉਦੋਂ ਏਡਾ ਵਾਕਫ ਸੀ ਜੇ। ਅੱਛਾ। ਉਮਰ ਥੋੜੀ ਸੀ ਨਾ। ਅੱਛਾ ਅੱਛਾ। ਤੇ 47 ਸਾਡੇ ਦੇ ਵਿੱਚ? ਇਹ ਹਿਸਾਬ ਲਾ ਲਾ, ਹੂੰ। 7 ਸਾਡੀ ਵੱਡੀ ਭੈਣ ਸੀ, ਉਹਦੀ ਸ਼ਾਦੀ ਕਰਨੀ। ਅੱਛਾ। ਤੇ ਉਹ ਜਿਹੜਾ ਮੈਂ ਤੈਨੂੰ ਦੱਸਿਆ ਰਾਜਸਥਾਨ ਸ਼ਹਿਰ ਸੀ ਸਾਹਿਬ ਨਾਲ। ਅੱਛਾ। ਤੇ ਖੱਤਰੀ ਨੇ ਸਾਡੇ ਪਿੰਡ ਦਾ ਬੰਦਾ ਗਿਆ ਤੇ ਉਹਨੇ ਸੁਣਾ ਦਿੱਤਾ ਅੱਛਾ। ਤੇ ਫਲਾਣੇ ਬੰਦੇ ਨੂੰ ਆਖੇ ਵੀ ਸਵੇਰੇ ਆਪਣਾ ਕੰਮ ਛੱਡ ਦੇ ਤੇ ਮੇਰੇ ਕੋਲ ਆਪਣੇ ਕਿਸੇ ਤਰ੍ਹਾਂ। ਅੱਛਾ।
ਉਹ ਗਿਆ ਹੂੰ ਸਵੇਰੇ ਗਿਆ ਤੇ ਕੀ ਕਰਦੇ ਖੈਰੀ ਆ ਉਹਨਾਂ ਆਖਿਆ ਮੈਂ ਸੁਣਿਆ ਕਿ ਤੂੰ ਬੱਚੀ ਦੇ ਦਿਨ ਰੱਖੇ ਆ ਅੱਛਾ ਤੇ ਪਰਸੋਂ ਖੰਡ ਨਹੀਂ ਉਹ ਦੱਬਣੀ ਅੱਖਾਂ 'ਚ ਪਾਉਣ ਨੂੰ ਵੀ ਅੱਛਾ ਤੇ ਅੱਜ ਬੈ ਜਾ ਜਿੰਨੀ ਚਾਹੀਦੀ ਕੀ ਕਰੇਗਾ ਭੜ ਕੇ ਹੂੰ ਉਹ ਗੱਲ ਹੋਈ ਉਹ ਲੈ ਆ ਸਮਾਨ ਆਪਣਾ ਅੱਛਾ ਤੇ ਜੇ ਪਰਸੋਂ ਆਇਆ ਦਿਹਾੜੀ ਸਵੇਰ ਦੀ ਲੰਘੀ ਹੂੰ ਤੇ ਖੰਡ ਬਿਲਕੁਲ ਬੰਦ ਅੱਛਾ ਇੰਨਾ ਅਖਲਾਕ ਕਰਦੇ ਆਪਸ 'ਚ ਮਤਲਬ ਪਿਆਰ ਮੁਹੱਬਤ ਸੀ ਇੱਕ ਦੂਸਰੇ ਦੀ ਬੜਾ ਬੜਾ ਕਦਰ ਕਰਦੇ ਸੀ ਬਿਲਕੁਲ ਕਦਰ ਕਰਦੇ ਅੱਛਾ 47 ਦੇ ਵਿੱਚ ਜਦੋਂ ਕਤਲੋ ਗਾਰਤ ਸ਼ੁਰੂ ਹੋਈ ਹਾਂ ਕਿਆ ਤੁਹਾਨੂੰ ਪਹਿਲਾਂ ਪਤਾ ਲੱਗਾ ਕਿ ਪਾਕਿਸਤਾਨ ਬਣ ਗਿਆ ਹੈ ਜਾਂ ਬਣਨ ਵਾਲਾ ਹੈ ਜਾਂ ਜਿਹੜੇ ਸਿਆਣੇ ਸਿਆਣੇ ਸੀ ਨਾ ਹਾਂਜੀ ਤੁਹਾਡੀ ਬਰਾਦਰੀ ਦੇ ਬੰਦੇ ਅੱਛਾ ਉਹਨਾਂ ਆਉਣਾ ਜਾਣਾ ਅੱਛਾ ਤੇ ਆਖਣਾ ਵੀ ਹਾਂ ਤੇ ਤੁਹਾਂ ਵੱਖੋ ਵੱਖ ਹੋ ਜਾਣਾ ਅੱਛਾ ਇੰਨੀ ਕਿ ਸ਼ੋਸ਼ਾ ਦਿੰਦੇ ਸੀ ਅੱਛਾ ਵੀ ਅਸਾਂ ਤੇ ਤੁਹਾਂ ਵੱਖੋ ਵੱਖ ਹੋ ਜਾਣਾ ਅੱਛਾ ਇਹ ਸਹੀ। ਗੱਲਾਂ ਪਹਿਲੋਂ ਹੁਣ ਲੈ ਪਈਆਂ ਸੀ ਅੱਛਾ ਨਾ ਰੌਲਾ ਪੈਣ ਤੋਂ ਪਹਿਲੇ। ਪਹਿਲੇ ਅੱਛਾ ਜਦੋਂ ਰੌਲਾ ਪਿਆ ਤੁਸੀਂ ਬਿਲਕੁਲ ਸੁਖ ਸ਼ਾਂਤੀ ਨਾਲ ਇੱਥੇ ਤੱਕ ਪਹੁੰਚ ਗਏ ਜਾਂ ਅਸੀਂ ਬਿਲਕੁਲ ਬੜੀ ਆਸਾਨੀ ਨਾਲ ਆਏ ਆ ਅੱਛਾ ਤੇ ਕੋਈ ਰੌਲਾ ਰੱਪਾ ਨਹੀਂ ਅੱਛਾ ਰਸਤੇ ਦੇ ਵਿੱਚ ਤੁਸੀਂ ਕੁਝ ਵੇਖਿਆ ਜਿੱਥੇ ਤੁਹਾਡਾ ਕੈਂਪ ਲੱਗਾ ਸੀ ਕਿ ਜੋ ਕਤਲੋ ਗਾਰਤ ਹੋਈ ਜਾਂ ਤੁਹਾਨੂੰ ਅਸੀਂ ਲੰਘਿਆ ਗਿੱਦਾਂ ਬੱਦਾਂ ਵਾਲਾ ਪੱਤਨ ਅੱਛਾ ਉਹਨਾਂ ਦੇ ਕਦੀ ਕਿਧਰ ਨੂੰ ਤੇ ਕਦੀ ਕਿਧਰ ਨੂੰ ਤੇ ਕਦੀ ਕਿਧਰ ਨੂੰ ਹੂੰ ਫਿਰ ਅਸੀਂ ਆਏ ਦਲਕਾਣੇ ਥਾਣੀ ਆਏ ਸਾਂ ਨਨਕਾਣਾ ਸਾਹਿਬ ਥਾਣੀ ਹੈਂ ਨਨਕਾਣਾ ਸਾਹਿਬ ਥਾਣੀ ਆ ਦਲਕਾਣਾ ਸਾਹਿਬ ਦੇ ਪਰਲੇ ਸਾਈਡ ਦੇ ਨਾ ਹੂੰ ਜਰਨੈਬੀ ਆਉਂਦੀ ਸੀ ਆਹੋ ਆਉਂਦੀ ਆ ਆਹੋ ਉਹ ਜਰਨੈਬੀ ਅਸੀਂ ਆਏ ਤੁਸੀਂ ਗੰਡਾ ਸਿੰਘ ਬਾਰਡਰ ਥਾਣੀ ਆਏ ਹੋ ਹੈਂ? ਕਸੂਰ ਦੇ ਰਾਹੇ ਆਏ ਹੋ ਆ ਇਧਰ ਸਹੀ ਸਹੀ ਅੱਛਾ ਜਿੱਥੇ ਕੈਂਪ ਲੱਗਾ ਸੀ ਕੈਂਪ ਇਸੇ ਤਰ੍ਹਾਂ ਜਿੱਥੇ ਜੀ ਕਰਨਾ ਬਹਿ ਜਾਣਾ ਪਿੰਡ ਅੱਛਾ। ਬੱਦਾ ਹੀ ਸੀ ਅੱਛਾ ਅਸੀਂ ਫਿਰ ਨਾ ਬੱਦਾ ਹੀ ਪਿੰਡ ਜਿਹੜਾ ਨਾ ਹੂੰ ਟੱਕੀ ਦੇ ਟੱਕੇ ਦੇ ਅਸੀਂ ਚਲੇ ਗਏ ਆਪਣਾ ਚੀਚਾ ਵਤਨੀ ਚੀਚਾਵਤੀ ਅੱਛਾ ਉੱਥੇ ਜਾ ਕੇ ਤੇ ਦੇਖਿਆ ਹੂੰ ਸਿਆਣੇ ਸਿਆਣੇ ਬੰਦੇ ਆਏ ਸਾਈਡ ਤੇ ਗਏ ਅੱਛਾ ਤੇ ਕੋਈ ਕੋਠਾ ਨਾ ਸਾਬਰ ਸਾਰੇ ਦੂਸਰੇ ਅੱਛਾ ਦੋਰੇ ਹੋਏ ਗਾਡਰ ਅੱਛਾ ਲੱਗਣ ਲੱਗੀਆਂ ਫਿਰ ਆ ਗਿਆ ਤੇ ਆਣ ਕਹਿੰਦੇ ਵੀ ਅੱਗੋਂ ਤੇ ਸਿਆਲ ਮੂੰਹ ਆ ਗਿਆ ਆਹੋ ਕੋਲ ਛਾਇਆ ਕੋਈ ਨਹੀਂ ਹੂੰ ਤੇ ਸਿਆਲ ਕੀ ਕਰਾਂਗੇ ਅੱਛਾ ਹੁਣ ਜਿੱਥੇ ਜਿੱਥੇ ਕਿਹੜੀ ਠਾਰ ਹੈਗੀ ਹੈ ਨਿਕਲ ਜਾਓ ਫਿਰ ਉੱਥੋਂ ਕਿਧਰੇਗਾ ਸੀ ਅੱਛਾ ਹਾਂ ਫਿਰ ਜਿੱਥੇ ਜਿੱਥੇ ਕਿਹਦਾ ਕੋਈ ਲਾ ਸੀ ਨਾ ਉਧਰ ਉਧਰ ਨੂੰ ਫਿਰ ਭੱਜ ਨੱਠ ਸਹੀ ਹੋ ਗਿਆ ਅੱਛਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਹਿਲਾਂ ਆਪਸ ਦੇ ਵਿੱਚ ਤੁਹਾਡਾ ਬਹੁਤ ਵਧੀਆ ਵਸੇਬ ਸੀ ਬੜਾ ਗਮੀ ਖੁਸ਼ੀ ਚ ਆਣਾ ਜਾਣਾ ਬੇਸ਼ੱਕ ਤੁਸੀਂ ਉਹਨਾਂ ਲੋਕਾਂ ਦੇ ਨਾਮ ਨਹੀਂ ਜਾਣਦੇ ਲੇਕਿਨ ਤੁਸੀਂ ਦੱਸਿਆ ਕਿ ਵਿਆਹ ਤੇ ਵੀ ਖੱਤਰੀ ਲੋਕਾਂ ਨੇ ਤੁਹਾਡਾ ਜਿਹੜੀ ਹੈ ਉਹ ਮਦਦ ਕੀਤੀ ਬੜਾ ਯਾਰ ਉਦੋਂ ਤੇ ਆਉਣਾ ਜਾਣਾ ਬਹਿਣਾ ਮਿਲਣਾ ਗੈਲਣਾ ਹੂੰ ਬੜੀ ਤੇ ਫਿਰ ਗੱਲ ਹੈ। ਕਿੱਦਾਂ ਮਤਲਬ ਇੱਕ ਹੀ ਰਾਤ ਦੇ ਵਿੱਚ ਕੀ ਹੋ ਗਿਆ ਇਸ ਤਰ੍ਹਾਂ ਕਿ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਤੁਸੀਂ ਤੇ ਚਲੋ ਰੱਬ ਨੇ ਤੁਹਾਡੇ ਤੇ ਕਰਮ ਨਵਾਜ਼ਿਸ਼ ਕੀਤੀ ਕਿ ਤੁਸੀਂ ਆਸਾਨੀ ਨਾਲ ਪਹੁੰਚ ਗਏ ਹਾਂ। ਲੇਕਿਨ ਬਹੁਤ ਲੋਕਾਂ ਦੀ ਕਤਲੋ ਗਾਰਤ ਹੋਈ ਬੜੀ ਬੜੀ ਹੋਈ ਕੋਈ ਅੱਖੀ ਵੀ ਵੇਖਿਆ ਤੁਸੀਂ ਅੱਖੀਂ ਇਸ ਤਰ੍ਹਾਂ ਵੇਖਦਾ ਕਿ ਜਦੋਂ ਆਏ ਆ ਨਾ ਅਸੀਂ ਹੂੰ ਪਤਨ ਦੇ ਉੱਤੇ ਅੱਛਾ ਉਹ ਅਸਲ ਸਾਡੇ ਰਿਸ਼ਤੇਦਾਰ ਸੀ ਪਹਿਲੋਂ ਅੱਛਾ ਹੈਗੇ ਸੀ ਬਲ ਜਾਤ ਦੇ ਬਲ ਸੀ ਅੱਛਾ ਤੇ ਸਾਡੇ ਨਾਲ ਬਲਾਂ ਨਾਲ ਕੋਈ ਨਫ਼ਰਤ ਕਰਦੇ ਆ ਅੱਛਾ ਉਹ ਫਿਰ ਥੋੜਾ ਪਿਛਾਂ ਹਟੇ ਦੇਖਦੇ ਉਹਨਾਂ ਨੇ ਸਾਨੂੰ ਵੇਖਿਆ ਨਾ ਬੰਦੇ ਪੈਣ ਨੂੰ ਅੱਛਾ ਉਹਨਾਂ ਨੇ ਫਿਰ ਨਾ ਹੂੰ ਮਲਾਹ ਸੱਦੇ ਅੱਛਾ ਨਾਈ ਸੱਦੇ ਦੇਗਾਂ ਚਾੜ ਦਿੱਤੀਆਂ ਅੱਛਾ ਉਹਨਾਂ ਕੋ ਮਾਲ ਚੋਂ ਵੰਡਿਓ ਅੱਛਾ ਨਾਈਆਂ ਨੇ ਮਦਾਵਾਂ ਨੂੰ ਆਖਣ ਲੱਗੇ ਵੀ ਸੁਬਾਹ ਉੱਠ ਕੇ ਸਪੀਕਰ 'ਚ ਐਲਾਨ ਕਰ ਦੇਣਾ ਹੂੰ ਰਾਣੇ ਵਾਲੀ ਦਾ ਇੱਕ ਕੰਨ ਵੀ ਗਾਂਵ ਸਿਆ ਹੋ ਗਿਆ ਤੇ ਮੈਂ ਤੁਹਾਡੇ ਕੋਲ ਭਰਨਾ ਅੱਛਾ ਚੰਗਾ ਭਲਾ ਕਰ ਸੀ ਅੱਛਾ ਉਹਨਾਂ ਕਹਾ ਠੀਕ ਆ ਉਹਨਾਂ ਸਵੇਰੇ ਉੱਠ ਕੇ ਐਲਾਨ ਕਰਤਾ ਹੂੰ ਅਸੀਂ ਚੜ ਕੇ ਬੇੜੀਆਂ ਤੇ ਅੱਛਾ ਸਾਨੂੰ ਪਾਰ ਕਰਤਾ ਅੱਛਾ ਤੇ ਮੀਂਹ ਇਹ ਜਿਹੜਾ ਸੀ ਨਾ ਇਸ ਤਰ੍ਹਾਂ ਵੀ ਜਿਵੇਂ ਮੋਗੀ ਹੋਇਆ ਹੁੰਦਾ ਅੱਛਾ ਚੱਲਣ ਤੇ ਦਰਿਆ ਬਾਹਰ ਹੂੰ ਮਗਰੋਂ ਕਤਲਾਮ ਅੱਛਾ ਫਿਰ ਕਈਆਂ ਦੇ ਤਾਂ ਕੋਈ ਬਚਿਆ ਕੋਈ ਨਾ ਬਚਿਆ ਹੂੰ ਇਹ ਕਿੱਥੇ ਕਰਕੇ ਕਤਲੇਆਮ ਸ਼ੁਰੂ ਹੋਇਆ ਇਹ ਗੱਲਾਂ ਵੱਲਾਂ ਅਸੀਂ ਤਾਂ ਪਤਨ ਤੇ ਦੇਖਿਆ ਬਹੁਤਾ ਪੱਤਣ
ਪੱਤਣ ਇੰਡੀਆ ਦੇ ਵਿੱਚ ਪੈਂਦਾ? ਹਾਂ ਅੱਛਾ। ਇੰਡੀਆ 'ਚ। ਸਾਡੇ ਦੇ ਪਾਸੇ। ਹਾਂ, ਪਰਲਾ ਬੰਨਾ ਇੰਡੀਆ 'ਚ ਰਹਿ ਗਿਆ, ਅੱਛਾ ਉਰਲਾ ਬੰਨਾ ਪਾਕਿਸਤਾਨ ਦਾ। ਅੱਛਾ ਅੱਛਾ ਅੱਛਾ, ਪੱਤਣ। ਹਾਂ, ਠੀਕ ਹੋ ਉੱਥੇ ਗਿੱਧਾਂ ਬੱਦਾਂ ਵਾਲਾ। ਅੱਛਾ। ਤੇ ਇਸੇ ਤਰ੍ਹਾਂ ਫਿਰ ਕਤਬਾਮ ਜਦੋਂ ਦੋ ਲੜ ਪੈਣ ਫਿਰ ਤੈਨੂੰ ਪਤਾ ਆਹੋ, ਨੁਕਸਾਨ ਤੇ ਹੁੰਦਾ ਹੀ। ਨੁਕਸਾਨ ਤੇ ਹੁੰਦਾ। ਹੂੰ। ਇੱਕ ਬੰਦਾ ਸੀ ਲਾਹੌਰ ਤੁਰੇ, ਗੱਡੀ ਚੜ੍ਹੇ, ਉਹਨਾਂ ਦਾ ਦੱਸਿਆ ਵੀ 3 ਬੱਚੇ ਸੀ, 3 ਬੱਚੀਆਂ ਸੀ, ਅੱਛਾ ਉਹ ਵੀ ਵੱਢ ਸੁੱਟੇ। ਅੱਛਾ ਫਿਰ ਘਰ ਵੀ ਮੇਰੀ ਵੱਢਤੀ, ਮੇਰੀ ਮਾਂ ਵੀ ਵੱਢ ਦਿੱਤੀ। ਅੱਛਾ, ਜਾਂ ਉਹ ਦੱਸ ਰਹੇ ਉਹ ਸੀ? ਬੰਦਾ ਦੱਸ। ਅੱਛਾ ਮੈਂ ਅੱਖਾਂ ਮੀਟ ਕੇ ਦਰਿਆ 'ਚ ਛਾਲ ਮਾਰ ਦਿੱਤੀ। ਅੱਛਾ, ਉਸ ਬੰਦੇ ਦੇ? ਹਾਂ, ਕੱਲਾ ਹੀ ਮੈਂ ਰਹਿ ਗਿਆ। ਅੱਛਾ ਮੈਨੂੰ ਨਹੀਂ ਪਤਾ ਮੈਨੂੰ ਕਿਹਨੇ ਬੰਦੇ ਲਾਇਆ ਅੱਛਾ ਵਾਰਦਾਤ, ਮੈਂ ਹੀ ਬਚਿਆ। ਅੱਛਾ। ਨੁਕਸਾਨ ਬੜੇ ਹੋਏ ਆ, ਨੁਕਸਾਨ ਬੜਾ ਬੜਾ ਜਿਨ੍ਹਾਂ ਦਾ ਹੋਇਆ ਉਹ ਤਾਂ ਉਹਨਾਂ ਨੂੰ ਪਤਾ, ਬਿਲਕੁਲ ਬਿਲਕੁਲ। ਦੂਜੇ ਨੂੰ ਕੀ ਪਤਾ? ਦੂਜੇ ਨੂੰ ਬਿਲਕੁਲ ਕੀ ਪਤਾ। ਅਸੀਂ ਜਨਾਬ ਇਸ਼ਾ ਤੋਂ ਬਾਅਦ ਅਸੀਂ ਪਿੰਡ ਉੱਠੇ ਹਾਂ। ਅੱਛਾ, ਰਾਤ ਨੂੰ? ਰਾਤ ਹੂੰ ਹਨੇਰੀ ਰਾਤ ਸੀ। ਹੂੰ। ਪਹਿਲਾਂ ਨਾ 5-7 ਬੰਦੇ ਸਿਆਣੇ ਸਿਆਣੇ ਸਾਰੇ ਘਰਾਂ ਦੇ ਵਿੱਚ ਫਿਰੇ ਆ, ਪਿੰਡ ਸਾਰੇ 'ਚ। ਅੱਛਾ। ਤੇ ਨਿਆਣਿਆਂ ਨੂੰ ਰਜਾ ਕੇ ਦੁੱਧ ਪਿਆਓ, ਹੂੰ। ਨਿਆਣਾ ਨਾ ਕੋ ਰੋਵੇ ਨਾ ਕੋਈ ਰੋਵੇ, ਪਤਾ ਨਾ ਲੱਗੇ ਰਾਤ 'ਚ। ਹਾਂ। ਅਸੀਂ ਫਿਰ ਨਾ ਉਸ ਨਾਲ ਹੀ ਆ ਸਾਡੇ ਬੰਗਲਾ ਪੋਲ ਜਿਹੜਾ ਸੀ ਨਹਿਰ ਦਾ। ਅੱਛਾ। ਅਸੀਂ ਫਿਰ ਨਾ ਜਦੋਂ ਨਿਕਲੇ ਆ ਨਾ, ਹੂੰ। ਇਸ ਤਰ੍ਹਾਂ ਹੀ ਜਿਵੇਂ ਇੱਕੋ ਬੰਦਾ ਤੁਰਿਆ ਜਾਂਦਾ ਤੇ ਸਾਰਾ ਪਿੰਡ ਹੀ। ਖਾਮੋਸ਼ੀ ਨਾਲ। ਫਿਰ ਅਸੀਂ ਪੁਲ ਲੰਘ ਕੇ ਅਗਲੇ ਬੰਨੇ ਅਗਲੀ ਵਾਲਾ ਆਪਣਾ ਮਹਿਲਾਂ ਵਾਲਾ ਸੀ ਪਿੰਡ, ਅੱਛਾ। ਉੱਥੇ ਚਲੇ ਗਏ। ਉਹ ਰਲਵਾ ਪਿੰਡ ਸੀ। ਹੂੰ। ਜੇ ਦਿਨ ਦੇ 10 ਵਜੇ ਲੱਗੇ ਭੁੱਖੇ ਮਰਦੇ, ਇਸੇ ਤਰ੍ਹਾਂ ਉੱਠ ਕੇ ਖਾ ਰੱਜ ਪੁੱਜ ਕੇ ਇਸੇ ਤਰ੍ਹਾਂ ਤੁਰ ਪਏ, ਕੋਈ ਸ਼ੈ ਹੀ ਨਹੀਂ ਚੁੱਕ ਅੱਛਾ। ਨਾ। ਫਿਰ ਲੱਗੇ ਮਰਨ ਭੁੱਖੇ ਜਿਹੇ, ਦਿਨ ਦੇ 10 ਵਜੇ, ਹੁਣ ਕੀ ਕਰਨਾ? ਹੂੰ। ਫਿਰ 2-2 3-3 ਜੀ ਪਿਛਾਂ ਗਏ। ਅੱਛਾ। ਤੇ ਮਿੱਠਾ ਫੇਰ ਨਾ ਲਿਆ, ਲੂਣ ਦੇ ਦਿਆ, ਨਿਮਕ ਅੱਛਾ। ਤੇ ਮਣ ਚੌਲ ਲਿਆਂਦੇ ਤੇ ਕੋਈ ਥੋੜੇ ਜਿਹੇ ਬਰਤਨ ਲਿਆ ਖਾਣ ਪੀਣ ਲਈ। ਅੱਛਾ। ਮੁਲਕ ਸਭ ਕੇ ਤੇ ਜਾਂਦਿਆਂ ਨੂੰ ਜਿਹੜੇ ਸੀ ਨਾ ਸਾਈ ਠੱਠੀ, ਹੂੰ। ਉਹ ਸਾਡੇ ਘਰਾਂ ਦੇ ਦੋੜੇ ਕੱਢ ਕੇ ਪੰਡਾਂ ਬੰਨ ਲਈ ਜਾਣ ਲੈ। ਹੂੰ। ਆਹ ਜਿਹੜੇ ਘਰ ਫਿਰ ਜਿਨ੍ਹਾਂ ਦੇ ਵਾਰਿਸ ਨਾ ਰਹਿਵਣ, ਹਾਂ, ਫਿਰ ਲੋਕ ਜ਼ਾਹਰ ਆ। ਬਿਲਕੁਲ। ਅੱਛਾ, ਤੇ ਫਿਰ ਇੱਥੇ ਆ ਕੇ ਕਿੱਥੇ ਬੈਠੇ ਸਭ ਤੋਂ ਪਹਿਲੇ? ਅਸੀਂ ਫਿਰ ਤੈਨੂੰ ਦੱਸਾਂ ਚੀਚਾਵਤ ਵਿੱਚ ਚੀਚਾਵਤ ਨਹੀਂ ਬੈਠੇ? ਜਦੋਂ ਖਿਦਰੇ ਆ ਨਾ, ਹੂੰ। ਇਹਨਾਂ ਨਾਲ ਨੰਬਰਦਾਰਾਂ ਨਾਲ ਨਾ ਰਿਸ਼ਤੇਦਾਰੀ ਪਿਛਲੇ ਆਹੋ। ਵਤਨ ਦੀ ਆ। ਹੂੰ। ਜਦੋਂ ਇਹ ਜ਼ਮੀਨ ਆਬਾਦ ਹੋਈ ਆ ਨਾ, ਅੱਛਾ। ਇਹਦੇ ਆਬਾਦ ਹੋਣ ਤੋਂ ਪਹਿਲੋਂ ਦੀ ਆ। ਹੂੰ। ਅੱਛਾ, ਹੁਣ ਤੇ ਪਾਕਿਸਤਾਨ ਬਣੇ ਨੂੰ ਤਕਰੀਬਨ 72 ਸਾਲ ਹੋ ਗਏ ਆ। ਹਾਂ, ਠੀਕ ਹੈ। ਤੇ ਹੁਣ ਐਵੇਂ ਹੀ ਲੰਮੇ ਪਿਆ ਕਿੱਥੇ, ਤੇ ਪਿੰਡ 'ਚ ਇੱਥੇ ਆ ਜਾਂਦੇ, ਉਹ ਗਲੀ ਬਾਜ਼ਾਰ ਆਹੋ, ਜਦੋਂ ਉਧਰ ਨੂੰ ਧਿਆਨ ਚੱਲ ਜਾਂਦਾ ਨਾ, ਆਹੋ, ਤੇ ਸਭ ਕੁਝ ਦੀਦਾ। ਅੱਛਾ, ਸਾਰਾ ਕੁਝ ਇਧਰੋਂ ਹੀ ਦਰਸ਼ਨ ਹੋ ਯਾਦ ਆਉਂਦਾ। ਅੱਛਾ। ਤੇ ਫਲਾਣੇ ਦਾ ਫਲਾਣੇ ਥਾਂ ਘਰ ਸੀ, ਫਲਾਣੇ ਦਾ ਹਾਂ। ਫਲਾਣਾ ਘਰ ਸੀ, ਫਲਾਣੇ ਦਾ ਫਲਾਣਾ ਘਰ ਸੀ, ਉਹਦੀ ਫਲਾਣੀ ਵੇਲੀ ਸੀ, ਹਾਂ, ਹਾਂ, ਉਹਦਾ ਆਹ ਕੋਈ ਸੀ, ਉਹਦਾ ਆਹ ਕੋਈ ਸੀ, ਪੈਲੀਆਂ ਦਾ ਆਉਂਦਾ, ਅੱਛਾ। ਫਲਾਣੀ ਪੈਲੀ ਸਾਡੀ ਸੀ, ਫਲਾਣੀ ਫਲਾਣੇ ਦੀ ਸੀ, ਫਲਾਣੀ ਫਲਾਣੇ ਦੀ। ਹਾਂ। ਉਹ ਬਟਨ ਵਾਲੀ ਜਿਹੜੀ ਨਾ ਵੇਨਾਂ ਹੋਰ ਹਿਸਾਬ ਦੀਆਂ ਸੀ। ਹੂੰ। ਆਹ ਲੈਣ ਜਾਂਦੀ ਆ ਨਾ, ਆਹੋ। ਸਾਡੇ ਹੀ 8 ਦੀ ਔਲਾਦ, ਅੱਛਾ। ਜਿੱਥੇ ਹੈਗਾ ਸੀ ਭਾਵੇਂ ਵਿਗਾ ਸਾਰਿਆਂ ਦਾ ਹੀ, ਅੱਛਾ। ਵੇਨਵੀਆਂ ਮੰਡਣਾ, ਹੂੰ। ਇਹ ਹਿਸਾਬ ਸੀ, ਹਰ ਗੱਲ ਦਾ ਪਤਾ। ਹੂੰ। ਤੇ ਹੁਣ ਦਿਲ ਕਰਦਾ ਉੱਥੇ ਜਾਣ ਨੂੰ? ਹਾਂ, ਦਿਲ ਤਾਂ ਕਰਦਾ। ਹਾਂ, ਦਿਲ ਤਾਂ ਕਰਦਾ, ਬੰਦਾ ਦੇਖ ਕੇ ਮਾਹੌਲ ਬਦਲਿਆ ਕੀ ਆ ਕੀ ਨਹੀਂ। ਬਿਲਕੁਲ ਬਿਲਕੁਲ। ਅੱਛਾ, ਹੁਣ ਤੁਸੀਂ ਕੀ ਕਹਿੰਦੇ ਹੋ, ਪਿਛਲੇ ਤੁਸੀਂ ਉਹ ਜੰਗ ਵੀ ਵੇਖੀ 47 ਵਾਲੀ, ਹਾਂ, ਤੇ ਉਸ ਤੋਂ ਪਹਿਲੇ ਦੀਆਂ ਸਾਂਝਾਂ ਵੀ ਵੇਖੀਆਂ, ਹਾਂ। ਹੁਣ ਤੁਸੀਂ ਕੀ ਕਹਿੰਦੇ ਹੋ ਕਿ ਦੋਵਾਂ ਮੁਲਕਾਂ ਨੂੰ ਆਪਸ ਦੇ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ, ਜਾਂ ਜੋ ਸਾਡਾ ਇੱਥੇ ਚੱਲਣ ਦਿਆ ਉਹ ਇੱਕ ਦੂਜੇ ਦੀਆਂ ਬਾਹਾਂ ਲੱਤਾਂ ਖਿੱਚੀ ਜਾਣ? ਪਿਆਰ ਮੁਹੱਬਤ ਦੇ ਵਿੱਚ ਬੜੀ ਗੱਲ ਹੈ। ਬਿਲਕੁਲ। ਤੇ ਜਿਹਦਾ ਨਿਸ਼ਚੀ ਹੋ ਜਾਏ ਨਾ, ਲੁੱਟ ਪਲੋਟੀ ਹੈ। ਬਿਲਕੁਲ। ਜਿਹਦਾ ਸਾਡੇ ਕੀ ਕਰਨ ਦਾ, ਇੱਕ ਆਂਦਾ ਦੂਜੇ ਨੂੰ ਖਾ ਲਾ, ਖਾ ਖਿੱਚ ਕੇ ਖਾ ਲਿਆ। ਇਹ ਨਾ ਅਸੂਲ ਮੁਹੱਬਤ ਹੋਣੀ ਚਾਹੀਦੀ, ਅਮਨ ਚੈਨ ਤੇ ਮੁਹੱਬਤ।
ਬਿਲਕੁਲ ਜੀ, ਬਿਲਕੁਲ। ਲਓ ਜੀ, ਬਜ਼ੁਰਗਾਂ ਨਾਲ ਗੱਲਬਾਤ ਕੀਤੀ, ਉਹ ਸਾਂਝਾਂ, ਉਹ ਪਿਆਰ ਮੁਹੱਬਤ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਆਂ। ਇਹਨਾਂ ਕਹਾਣੀਆਂ, ਇਹਨਾਂ ਦਾ ਮਕਸਦ ਆਉਣ ਵਾਲੀ ਪੀੜ੍ਹੀ ਤੱਕ ਉਹ ਗੱਲਬਾਤ ਜੋ ਸਾਨੂੰ ਕਿਤਾਬ ਨਹੀਂ ਦੱਸਦੀ, ਜੋ ਸਾਨੂੰ ਇਤਿਹਾਸ ਦੇ ਵਿੱਚ ਪੜ੍ਹਾਈ ਨਹੀਂ ਜਾਂਦੀ, ਉਹ ਗੱਲਬਾਤ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ, ਔਰ ਦੋਵਾਂ ਪੰਜਾਬਾਂ ਦੇ ਵਿਚਕਾਰ ਇੱਕ ਸਾਂਝ, ਇੱਕ ਪਿਆਰ ਮੁਹੱਬਤ ਦੀ ਗੱਲ ਜਿਹੜੀ ਹੈ, ਉਹ ਲਹਿਰ ਜਿਹੜੀ ਹੈ ਉਹ ਬਣਾਉਣੀ। ਇਸ ਤਰ੍ਹਾਂ ਦੀਆਂ ਕਹਾਣੀਆਂ ਔਰ ਇਸ ਤਰ੍ਹਾਂ ਦੇ ਬਜ਼ੁਰਗਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ ਜੀ।